बिस्मिल्लाहिर्रहमानिर्रहीम ते अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਅੱਜ ਦਾ ਸੂਰਮਾ ਉਮਰ ਸਰਫਰਾਜ਼ ਚੀਮਾ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਂਝ ਤੇ ਅਜ਼ਲ ਤੋਂ ਹੀ ਸਾਵੇ ਕਮਾਦ ਸੰਘਣੀਆਂ ਕਣਕਾਂ ਗੱਭਰੂ ਸਾਨ ਤੇ ਸੂਰਮੇ ਜੰਮਦੀ ਆਈ ਏ। ਪਰ ਅੱਜ ਦੇ ਸੂਰਮੇ ਉਮਰ ਸਰਫਰਾਜ਼ ਚੀਮੇ ਨੇ ਜਿਸ ਦਲੇਰੀ ਨਾਲ ਹਿੱਕ ਠੋਕ ਕੇ ਇਮਰਾਨ ਖਾਨ ਆਪਣੇ ਲੀਡਰ ਨਾਲ ਵਫਾਦਾਰੀ ਕਰ ਛੱਡੀ ਹੈ, ਉਹਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੀਆਂ ਮਾਵਾਂ ਦੇ ਨਾਂ ਨੂੰ ਲੀਕ ਲੱਗਣ ਤੋਂ ਬਚਾ ਲਿਆ ਹੈ। ਉਮਰ ਸਰਫਰਾਜ਼ ਚੀਮੇ ਦੀ ਇਸ ਦਲੇਰੀ ਨੇ ਪੰਜਾਬ ਦੇ ਦਾਦੇ ਬਾਬੇ ਤੇ ਪਿਓਆਂ ਦੀ ਪੱਗਾਂ ਦੇ ਸ਼ਮਲੇ ਵੀ ਉੱਚੇ ਕਰ ਦਿੱਤੇ ਨੇ। ਉਮਰ ਸਰਫਰਾਜ਼ ਚੀਮੇ ਵਰਗੇ ਵਰਕਰ ਲੀਡਰ ਅੱਜ ਕੱਲ੍ਹ ਦੀ ਨਫਸਾ ਨਫਸੀ ਦੀ ਦੁਨੀਆ 'ਚ ਲੱਭਦੇ ਕੋਈ ਨਹੀਂ। ਕੱਲ੍ਹ ਜਿਸ ਵੇਲੇ ਦਹਿਸ਼ਤਗਰਦੀ ਦੀ ਅਦਾਲਤੇ ਉਮਰ ਸਰਫਰਾਜ਼ ਚੀਮੇ ਨੂੰ ਲਿਆਇਆ ਗਿਆ ਤੇ ਉੱਥੇ ਸ਼ਾਕਰ ਅਵਾਨ ਨਾਲ ਗੱਲ ਕਰਦਿਆਂ ਹੋਇਆਂ ਇਸ ਗੱਲ ਦਾ ਪਤਾ ਲੱਗਾ ਕਿ ਪਿਛਲੇ 5 ਮਹੀਨਿਆਂ ਤੋਂ ਉਮਰ ਸਰਫਰਾਜ਼ ਚੀਮੇ ਦੀ ਇੱਕ ਬਾਂਹ ਰਹਿ ਗਈ ਹੈ, ਜਿਹਦਾ ਆਪਰੇਸ਼ਨ ਹੋਣਾ ਸੀ। ਜੱਜ ਕੋਲੋਂ ਬਾਰ-ਬਾਰ ਇਸ ਗੱਲ ਦੀ ਦਰਖਾਸਤ ਕੀਤੀ ਪਰ ਜੱਜ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ। ਮਕਸਦ ਇਹ ਹੀ ਹੈ ਕਿ ਬਾਂਹ ਰਹਿ ਜਾਏ, ਬਾਂਹ ਸੁੱਕ ਜਾਏ ਤੇ ਉਮਰ ਸਰਫਰਾਜ਼ ਚੀਮਾ ਹੱਥ ਜੋੜ ਦੇ ਤੇ ਲੀਡਰ ਨੂੰ ਛੱਡਣ ਤੇ ਤਿਆਰ ਹੋ ਜਾਏ ਤੇ ਆਪੇ ਹੀ ਜੱਜ ਸਾਹਿਬ ਸਾਰੀਆਂ ਇਜਾਜ਼ਤਾਂ ਦੇ ਦੇਣਗੇ। ਪਰ ਇਸ ਸੂਰਮੇ ਨੇ ਆਪਣੀ ਬਾਂਹ ਗਵਾਉਣ ਦਾ ਫੈਸਲਾ ਕਰ ਲਿਆ। ਪਰ ਉਹਨੇ ਜਿਸ ਬਾਂਹ ਚੁੱਕ ਕੇ ਪੰਜਾਬੀ ਚਾਹੁੰਦੇ ਨੇ ਬਾਂਹ ਚੁੱਕ ਕੇ ਕਿਸੇ ਦੀ ਹਮਾਇਤ ਦਾ ਐਲਾਨ ਕਰਨਾ, ਉਹਨੇ ਜਿਹੜੀ ਬਾਂਹ ਚੁੱਕ ਕੇ ਅੱਜ ਦੇ ਇਮਰਾਨ ਖਾਨ ਜਿਹੜਾ ਅੱਜ ਦੇ ਪਾਕਿਸਤਾਨ ਬਲਕਿ ਅੱਜ ਦੀ ਮੁਸਲਿਮ ਦੁਨੀਆ ਦਾ ਸੂਰਮਾ ਹੈ, ਉਹਦੀ ਹਮਾਇਤ ਦਾ ਜਿਹੜਾ ਐਲਾਨ ਕੀਤਾ, ਉੱਥੋਂ ਉਹ ਆਪਣੀ ਬਾਂਹ ਵਾਪਸ ਲੈਣ ਤੇ ਤਿਆਰ ਕੋਈ ਨਹੀਂ। ਉਮਰ ਸਰਫਰਾਜ਼ ਚੀਮੇ ਵਰਗੇ ਜਿਹੜੇ ਜਵਾਨ ਤੇ ਸੂਰਮੇ ਨੇ ਉਹ ਅੱਜ ਦੀ ਦੁਨੀਆ ਦੇ ਵਿੱਚ ਨਾਪੈਦ ਨੇ। ਤੁਹਾਨੂੰ ਉਮਰ ਸਰਫਰਾਜ਼ ਚੀਮੇ ਦਾ ਓਡਾ ਜ਼ਿਕਰ ਹੁੰਦਾ ਨਜ਼ਰ ਨਹੀਂ ਆਏਗਾ। ਉਹਦੀ ਵਜ੍ਹਾ ਕੀ ਹੈ? ਕਿਉਂਕਿ ਅੱਜ ਕੱਲ੍ਹ ਜ਼ਿਕਰ ਉਹਨਾਂ ਦਾ ਬਹੁਤਾ ਹੁੰਦਾ ਜਿਹੜੇ ਇੱਜੜਾਂ 'ਚ ਖੇਡਦੇ ਨੇ। ਇੱਜੜਾਂ 'ਚ ਖੇਡਣ ਵਾਲਿਆਂ ਦਾ ਹੀ ਜ਼ਿਕਰ ਬਹੁਤਾ ਹੁੰਦਾ ਤੇ ਲੱਭਤ ਵੀ ਉਹਨਾਂ ਨੂੰ ਬਹੁਤੀ ਹੁੰਦੀ। ਉਮਰ ਸਰਫਰਾਜ਼ ਚੀਮਾ ਕੋਈ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਿੱਚ ਨਵਾਂ ਨਕੋਰ ਨਹੀਂ ਆਇਆ। 1996 ਜਦੋਂ ਤੋਂ ਪਾਰਟੀ ਬਣੀ ਹੈ ਉਦਣ ਤੋਂ ਆਪਣੇ ਕਪਤਾਨ ਦੇ ਨਾਲ ਪੈਰ ਜੋੜ ਕੇ ਤੁਰਨ ਵਾਲਾ ਉਮਰ ਸਰਫਰਾਜ਼ ਚੀਮਾ, ਤੁਸੀਂ ਉਹਦਾ ਜ਼ਿਕਰ ਘੱਟ ਇਸ ਤੋਂ ਸੁਣਦੇ ਹੋ ਵੀ ਨਾ ਤੇ ਉਹ ਮਾਲ ਪਾਣੀ ਖਾਣ ਵਾਲਾ ਮਜਨੂ ਹੈ ਤੇ ਨਾ ਉਹ ਮੈਲ ਖਾਣ ਵਾਲਾ ਗਿੱਦੜ ਹੈ। ਗਿੱਦੜ ਜਿਹੜੇ ਨੇ ਸ਼ੇਰ ਇਕੱਲੇ ਹੀ ਫਿਰਦੇ ਨੇ ਤੁਹਾਨੂੰ ਪਤਾ ਹੈ, ਤੇ ਗਿੱਦੜ ਗਰੁੱਪਾਂ 'ਚ ਫਿਰਦੇ ਨੇ ਤੇ ਗਰੁੱਪਾਂ 'ਚ ਕਾਰਵਾਈ ਕਰਦੇ ਨੇ। ਬਹੁਤੀਆਂ ਮਸ਼ਹੂਰੀਆਂ ਤੁਸੀਂ ਉਹਨਾਂ ਦੀਆਂ ਸੁਣਦੇ ਹੋ ਜਿਹਨਾਂ ਗਰੁੱਪ ਬਣਾਏ ਹੁੰਦੇ ਨੇ ਤੇ ਫਿਰ ਉਹਨਾਂ ਦੇ ਗਰੁੱਪ ਉਹਨਾਂ ਨੂੰ ਤਾਂ ਚੁੱਕਦੇ ਨੇ ਤੇ ਕਿਸੇ ਨੂੰ ਠਾਹ ਸੁੱਟਦੇ ਨੇ। ਉਮਰ ਸਰਫਰਾਜ਼ ਚੀਮੇ ਵਰਗਾ ਸੂਰਮਾ ਆਪਣੀ ਹਿੱਕ ਦੇ ਜ਼ੋਰ ਤੇ ਇੱਥੋਂ ਤੱਕ ਆਇਆ ਤੇ ਆਪਣੀ ਸ਼ਰਾਫਤ ਦੇ ਨਾਲ ਆਪਣਾ ਮਕਾਮ ਪੈਦਾ ਕੀਤਾ। ਇਸ ਲਈ ਇਕੱਲਾ ਕਾਰਾ ਹੀ ਆਪਣੀ ਸਿਆਸਤ ਕਰਦਾ ਹੈ। ਇਕੱਲੇ ਕਾਰੇ ਦਾ ਮਤਲਬ ਇਹ ਹੈ ਕਿ ਗਰੁੱਪਾਂ ਨੂੰ ਜੁਆਇਨ ਨਹੀਂ ਕਰਦਾ, ਇਸ ਲਈ ਤੁਸੀਂ ਉਹਦਾ ਨਾਂ ਘੱਟ ਸੁਣਦੇ ਹੋ। ਵਰਨਾ ਇਸ ਸੂਰਮੇ ਨੇ ਜਿਸ ਤਰ੍ਹਾਂ ਦੀ ਵਫਾਦਾਰੀ ਨਿਭਾ ਛੱਡੀ ਹੈ ਉਹਦੀ ਤਾਰੀਖ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਘੱਟ ਹੀ ਲੱਭਦੀ ਹੈ। ਉਹਦੀ ਵਜ੍ਹਾ ਇਹ ਹੈ ਕਿ ਸਿਆਸਤ ਦੇ ਵਿੱਚ ਬਹੁਤੇ ਲੋਕ ਮੈਲ ਖਾਣ ਵਾਲੇ ਹੁੰਦੇ ਨੇ। ਜਦੋਂ ਹਕੂਮਤਾਂ ਆਉਂਦੀਆਂ ਨੇ ਫਾਇਦੇ ਲੈਂਦੇ ਨੇ, ਮਾਲ ਪਾਣੀ ਬਣਾਉਂਦੇ ਨੇ, ਰੁਤਬੇ ਲੈਂਦੇ ਨੇ, ਅਹੁਦੇ ਲੈਂਦੇ ਨੇ। ਉਮਰ ਸਰਫਰਾਜ਼ ਚੀਮੇ ਨੂੰ ਪਾਰਟੀ 'ਚ ਮੌਜੂਦ ਸਾਜ਼ਿਸ਼ੀਆਂ ਨੇ ਹਰ ਵਾਰੀ ਟਾਰਗੇਟ ਕੀਤਾ ਕਿਉਂਕਿ ਆਸਾਨ ਟਾਰਗੇਟ ਸੀ, ਬਹੁਤੀਆਂ ਚਲਾਕੀਆਂ ਵੀ ਨਹੀਂ ਸੀ ਕਰਦਾ ਤੇ ਗਰੁੱਪ ਵੀ ਨਹੀਂ ਸੀ ਬਣਾਉਂਦਾ। ਉਮਰ ਸਰਫਰਾਜ਼ ਚੀਮੇ ਨੇ ਅਲੀਮ ਖਾਨ ਤੇ ਜਹਾਂਗੀਰ ਤਰੀਨ ਦੇ ਪਾਰਟੀ ਦੇ ਵਿੱਚ ਅਸਰੋ ਰਸੂਖ ਤੇ ਜਿਸ ਵੇਲੇ ਸਵਾਲ ਚੁੱਕੇ ਤੇ ਇਹਨਾਂ ਸਾਰੇ ਲੋਕਾਂ ਨੇ ਉਹਨੂੰ ਗੁੱਠੇ ਲਾ ਦਿੱਤਾ। ਲੇਕਿਨ ਫਿਰ ਵਕਤ ਨੇ ਉਮਰ ਸਰਫਰਾਜ਼ ਚੀਮੇ ਨੂੰ ਸੱਚਾ ਸਾਬਤ ਕੀਤਾ ਤੇ ਅੱਜ ਉਹ ਪੂਰੀ ਵਫਾਦਾਰੀ ਦੇ ਨਾਲ ਆਪਣੇ ਕਪਤਾਨ ਦੇ ਨਾਲ ਖਲੋਤਾ ਹੈ ਤੇ ਜਿਨ੍ਹਾਂ ਦੇ ਬਾਰੇ ਉਹਨੇ ਸਵਾਲ ਚੁੱਕੇ ਸਨ ਉਹ ਸਾਰੇ ਭੱਜ ਨੱਸ ਗਏ ਨੇ। ਉਮਰ ਸਰਫਰਾਜ਼ ਚੀਮੇ ਦਾ ਇਹ ਸਫ਼ਰ ਕੋਈ ਸੌਖਾ ਸਫ਼ਰ ਨਹੀਂ ਸੀ। ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਸਾਜ਼ਿਸ਼ੀ ਸੇ ਉਹਨਾਂ ਨੇ ਹਮੇਸ਼ਾ ਇਹੋ ਜਿਹੇ ਚੰਗੇ ਨਿਖਰੇ ਹੋਏ ਤੇ ਤਗੜੇ ਸੁਨੱਖੇ ਵਰਕਰਾਂ ਨੂੰ ਗੁੱਠੇ ਹੀ ਲਾ ਕੇ ਰੱਖਿਆ। ਉਮਰ ਸਰਫਰਾਜ਼ ਚੀਮੇ ਨੂੰ ਜਦੋਂ ਸਾਡੀ ਹਕੂਮਤ ਤਕਰੀਬਨ ਚਲੀ ਗਈ ਤੇ ਆਖਰ ਤੇ ਗਵਰਨਰੀ ਲੱਭੀ ਜਿਹੜੀ ਫੁੱਲਾਂ ਦੀ ਸੇਜ ਨਹੀਂ ਸੀ ਬਲਕਿ ਕੰਡਿਆਂ ਦਾ ਹਾਰ ਸੀ ਤੇ ਉੱਥੇ ਚੌਧਰੀ ਨਿਜ਼ਾਮਦੀਨ ਬੜੀ ਵਾਰੀ ਪ੍ਰੈਸ਼ਰ ਪਾਇਆ ਉਮਰ ਸਰਫਰਾਜ਼ ਚੀਮੇ ਤੇ ਕਿ ਉਹ ਗੋਡਾ ਲਾ ਦੇ ਤੇ ਜਿਹੜੀ ਗੱਲ ਚੌਧਰੀ ਨਿਜ਼ਾਮਦੀਨ ਆਖਦਾ ਉਹ ਕਰਦਾ, ਕਿਉਂਕਿ ਚੌਧਰੀ ਨਿਜ਼ਾਮਦੀਨ ਪੰਜਾਬ ਦੀ ਹਕੂਮਤ ਖੋਹ ਕੇ ਹਮਜ਼ਾ ਸ਼ਹਿਬਾਜ਼ ਨੂੰ ਦੇਣਾ ਚਾਹੁੰਦਾ ਸੀ ਤੇ ਗਵਰਨਰ ਦਾ ਸਾਥ ਉੱਥੇ ਬੜਾ ਹੀ ਜ਼ਰੂਰੀ ਸੀ। ਬਿਲਕੁਲ ਇੰਝ ਹੀ ਜਿਵੇਂ ਅੰਗਰੇਜ਼ ਸਰਕਾਰ ਨੇ ਬੜੇ ਸਾਰੇ ਗੱਦਾਰ ਸਾਡੇ ਵਿੱਚ ਪੈਦਾ ਕੀਤੇ, ਉਹਨਾਂ ਦੇ ਕੋਲੋਂ ਗੱਦਾਰੀਆਂ ਕਰਵਾਈਆਂ, ਕਿਤੇ ਟੀਪੂ ਸੁਲਤਾਨ ਨੂੰ ਸੁੱਟਿਆ
ਤੇ ਕਿਤੇ ਰਣਜੀਤ ਸਿੰਘ ਨੂੰ ਸੁੱਟਿਆ ਤੇ ਕਿਤੇ ਕਿਸੇ ਹੋਰ ਗੱਦਾਰ ਨੂੰ ਵਰਤ ਕੇ ਮੀਰ ਜਾਫਰ ਤੇ ਮੀਰ ਸਾਦਕ ਵਰਗਿਆਂ ਨੂੰ ਵਰਤ ਕੇ ਤੇ ਪੰਜਾਬ ਤੇ ਇਸ ਪੂਰੇ ਖਿੱਤੇ ਦੀ ਧਰਤੀ ਤੇ ਕਬਜ਼ੇ ਕੀਤੇ। ਅੱਜ ਦਾ ਨਿਜ਼ਾਮਦੀਨ ਇਹੋ ਹੀ ਕੰਮ ਉਮਰ ਚੀਮੇ ਕੋਲੋਂ ਚਾਹੁੰਦਾ ਸੀ ਕਿ ਉਹ ਗੋਡਾ ਲਾ ਜਾਏ ਤੇ ਇਮਰਾਨ ਖਾਨ ਨੂੰ ਪਿੱਛੋਂ ਖੰਜਰ ਮਾਰ ਦੇ ਤੇ ਪਿਛਾਂ ਹੋ ਜਾਏ। ਉਮਰ ਚੀਮੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਤੇ ਇੱਕ ਠੋਕ ਕੇ ਇਮਰਾਨ ਖਾਨ ਦੇ ਨਾਲ ਖਲੋਤਾ ਹੋਇਆ ਔਰ ਪੂਰੇ ਤਰੀਕੇ ਦੇ ਨਾਲ ਵਫਾਦਾਰੀ ਕੀਤੀ। ਜਿਹੜੀ ਉਸ ਵੇਲੇ ਦੀ ਵੰਡ ਸੀ, ਜਿਹੜਾ ਉਸ ਮੌਸਮ ਦਾ ਫਲ ਸੀ, ਉਹ ਹੀ ਉਮਰ ਚੀਮੇ ਇਮਰਾਨ ਖਾਨ ਨੂੰ ਤੇ ਪਾਰਟੀ ਨੂੰ ਦਿੱਤਾ। ਜਿਸ ਵੇਲੇ ਚੌਧਰੀ ਨਿਜ਼ਾਮਦੀਨ ਨੇ ਵੇਖਿਆ ਕਿ ਸਾਡੇ ਧਮਕੀ ਦੇਣ ਤੇ ਆਖਣ ਤੇ ਲਾਲਚ ਦੇਣ ਤੇ ਉਮਰ ਚੀਮਾ ਪਿੱਛੇ ਨਹੀਂ ਹੋਇਆ ਤੇ ਇਸ ਬੇਕਸੂਰ ਸੂਰਮੇ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ। ਪਰ ਇੱਥੇ ਤੁਸਾਂ ਬੇਉਮੀਦ, ਨਾਉਮੀਦ ਤੇ ਪਰੇਸ਼ਾਨ ਕੋਈ ਨਹੀਂ ਹੋਣਾ। ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਸੂਰਮਾ ਅੱਜ ਉਮਰ ਸਰਫਰਾਜ਼ ਚੀਮਾ ਹੈ, ਇਹ ਟੁੱਟਣ ਵਾਲਾ ਨਹੀਂ, ਕਿਉਂਕਿ ਪੰਜਾਬ ਦੀ ਧਰਤੀ ਜਦੋਂ ਜਦੋਂ ਕਿਸੇ ਸੂਰਮੇ ਨੂੰ ਜੰਮਦੀ ਹੈ, ਜਦੋਂ ਜਦੋਂ ਪੰਜਾਬ ਦੀ ਮਾਂ ਕਿਸੇ ਸੂਰਮੇ ਨੂੰ ਜੰਮਦੀ ਹੈ ਤੇ ਉਹ ਸੂਰਮਾ ਟੁੱਟਣ ਵਾਲਾ ਨਹੀਂ ਹੁੰਦਾ। ਪੰਜਾਬ ਦੀ ਧਰਤੀ ਨੇ ਨਾ ਹੀ ਉਮਰ ਸਰਫਰਾਜ਼ ਚੀਮਾ ਪਹਿਲਾ ਤੇ ਨਾ ਹੀ ਆਖਰੀ ਸੂਰਮਾ ਜੰਮਿਆ। ਅਗਰ ਗੌਰ ਕਰੋ ਤੇ ਪੋਰਸ ਤੋਂ ਲੈ ਕੇ ਜੈਪਾਲ, ਰਣਜੀਤ ਸਿੰਘ ਤੇ ਸ਼ੇਖਾ ਤੇ ਉਸ ਤੋਂ ਬਾਅਦ ਜਸਰਤ ਤੇ ਢਿੱਲੋਂ ਤੇ ਸੈਦੂ ਤੇ ਅਹਿਮਦ ਖਾਨ ਖਰਲ ਤੇ ਉਸ ਤੋਂ ਬਾਅਦ ਭਗਤ ਸਿੰਘ ਨੂੰ ਕੌਣ ਭੁੱਲ ਸਕਦਾ ਹੈ ਤੇ ਉਸ ਸੂਰਮੇ ਦੀ ਦਲੇਰੀ ਨੂੰ ਕਿਹੜਾ ਭੁੱਲ ਸਕਦਾ ਹੈ ਤੇ ਕਿਹੜਾ ਉਸ ਸੂਰਮੇ ਦੀ ਅੱਖ 'ਚ ਅੱਖ ਪਾ ਕੇ ਇੰਨੇ ਵਰਿਆਂ ਤੋਂ ਬਾਅਦ ਵੀ ਗੱਲ ਕਰ ਸਕਦਾ ਹੈ। ਤੇ ਜੇ ਗੱਲ ਗਾਂ ਤੋਰਨੀ ਹੈ ਤੇ ਫਿਰ ਤੁਹਾਨੂੰ ਲਾਲਾ ਲਾਜਪਤ ਰਾਏ ਕਿਵੇਂ ਭੁੱਲ ਸਕਦਾ ਹੈ। ਤੇ ਜੇ ਇਹੋ ਜਿਹੇ ਸੂਰਮਿਆਂ ਦੀ ਗੱਲ ਕਰਨੀ ਹੈ ਜਿਨ੍ਹਾਂ ਆਸ਼ਕੀ ਵੀ ਕੀਤੀ ਤੇ ਨਾਲ ਸੂਰਮੇ ਵੀ ਬਣੇ, ਤੇ ਫਿਰ ਤੁਹਾਨੂੰ ਗੱਲ ਕਰਨੀ ਪਏਗੀ ਮਿਰਜ਼ੇ ਕਲੰਦਰ ਦੀ, ਤੇ ਤੁਹਾਨੂੰ ਗੱਲ ਕਰਨੀ ਪਏਗੀ ਪੂਰਨ ਭਗਤ ਦੀ, ਤੁਹਾਨੂੰ ਸਾਰੰਗ ਦੀ ਗੱਲ ਕਰਨੀ ਪਏਗੀ ਤੇ ਤੁਹਾਨੂੰ ਦੁੱਲੇ ਭੱਟੀ ਦੀ ਗੱਲ ਕਰਨੀ ਪਏਗੀ ਤੇ ਤੁਹਾਨੂੰ ਮਿਰਜ਼ੇ ਦੀ ਗੱਲ ਕਰਨੀ ਪਏਗੀ। ਜੇ ਤੁਸੀਂ ਇਹਨਾਂ ਦੀਆਂ ਗੱਲਾਂ ਨਹੀਂ ਕਰੋਗੇ, ਇਹਨਾਂ ਨੂੰ ਆਪਣੇ ਜਵਾਕਾਂ ਨੂੰ ਇਹਨਾਂ ਸੂਰਮਿਆਂ ਦੀ ਤਾਰੀਖ, ਇਹਨਾਂ ਦੇ ਸਟੈਂਡ ਤੇ ਇਹਨਾਂ ਦੀ ਅਣਖ ਦੇ ਬਾਰੇ ਨਹੀਂ ਦੱਸੋਗੇ, ਤੇ ਜਦੋਂ ਤੱਕ ਤੁਸੀਂ ਆਪਣੇ ਅੱਜ ਦੇ ਜਵਾਕਾਂ ਨੂੰ ਨਹੀਂ ਦੱਸੋਗੇ ਕਿ ਪੰਜਾਬ ਦੇ ਸੂਰਮਿਆਂ ਨੇ ਆਪਣੀ ਅਣਖ ਵਾਸਤੇ ਆਪਣੀਆਂ ਧੌਣਾਂ ਵਡਾ ਦਿੱਤੀਆਂ ਪਰ ਆਪਣੀ ਅਣਖ ਨੂੰ ਥੱਲੇ ਨਹੀਂ ਹੋਣ ਦਿੱਤਾ, ਨਾ ਆਪਣੀਆਂ ਮਾਵਾਂ ਦੀਆਂ ਚੁੰਨੀਆਂ ਨੂੰ ਲੀਕ ਲੱਗਣ ਦਿੱਤੀ ਤੇ ਨਾ ਆਪਣੇ ਦਾਦੇ ਬਾਬਿਆਂ ਦੀਆਂ ਪੱਗਾਂ ਦੇ ਸ਼ਿਮਲਿਆਂ ਨੂੰ ਥੱਲੇ ਹੋਣ ਦਿੱਤਾ। ਅੱਜ ਦਾ ਸੂਰਮਾ ਉਮਰ ਸਰਫਰਾਜ਼ ਚੀਮਾ, ਉਹਦੇ ਨਾਲ ਅੱਜ ਦਾ ਚੌਧਰੀ ਨਿਜ਼ਾਮਦੀਨ ਜੋ ਵੀ ਕਰ ਲੈ, ਮੈਂ ਤੁਹਾਨੂੰ ਇਹ ਦੱਸਣ ਦੇ ਉੱਤੇ ਮਜਬੂਰ ਹਾਂ ਕਿ ਉਮਰ ਸਰਫਰਾਜ਼ ਚੀਮਾ ਧੌਣ ਵਢਾ ਦੇਗਾ, ਧੌਣ ਕਟਵਾ ਦੇਗਾ, ਪਰ ਉਹ ਗੋਡਾ ਨਹੀਂ ਲਾਏਗਾ, ਉਹ ਆਪਣੀ ਬਾਂਹ ਥੱਲੇ ਨਹੀਂ ਕਰੇਗਾ। ਜਿੰਨਾ ਵੀ ਜ਼ੁਲਮ ਚੌਧਰੀ ਨਿਜ਼ਾਮਦੀਨ ਉਮਰ ਸਰਫਰਾਜ਼ ਚੀਮੇ ਤੇ ਕਰੇਗਾ, ਜਿੰਨਾ ਵੀ ਭਾਰ ਉਹਦੇ ਮੋਢਿਆਂ ਤੇ ਪਾਏਗਾ, ਇਹ ਅੱਜ ਦਾ ਸੂਰਮਾ ਚੁੱਕ ਕੇ ਸਿੱਧਾ ਹੋ ਕੇ ਖਲੋ ਕੇ ਤੁਰੇਗਾ ਔਰ ਇੱਕ ਵਾਰੀ ਵੀ ਤੁਹਾਨੂੰ ਆਪਣੀ ਨਾ ਕੰਡ ਵਿਖਾਏਗਾ ਤੇ ਨਾ ਪਿੱਠ ਵਿਖਾਏਗਾ। ਬਹਰਹਾਲ ਮੁਸੀਬਤ ਇਹ ਹੈ ਕਿ ਇਹੋ ਜਿਹੇ ਸੂਰਮਿਆਂ ਦੇ ਖਿਲਾਫ ਹਮੇਸ਼ ਤੋਂ, ਜਿਵੇਂ ਮੈਂ ਤੁਹਾਨੂੰ ਆਖਿਆ ਹੈ ਕਿ ਹਮੇਸ਼ ਤੋਂ ਇਹੋ ਜਿਹੇ ਸੂਰਮਿਆਂ ਦੇ ਖਿਲਾਫ ਜਿਹੜਾ ਹੈ ਉਹ ਗਿੱਦੜ ਜਿਹੜੇ ਨੇ ਉਹ ਰਲ ਰਲ ਕੇ ਸਾਜ਼ਿਸ਼ਾਂ ਕਰਦੇ ਨੇ। ਪਹਿਲਾਂ ਵੀ ਇਹੋ ਜਿਹੇ ਬੰਦਿਆਂ ਦੇ ਬਾਰੇ ਸਾਜ਼ਿਸ਼ਾਂ ਕੀਤੀਆਂ, ਲੇਕਿਨ ਇਮਰਾਨ ਖਾਨ ਦੀ ਅੱਖ ਨੇ ਕਦੇ ਵੀ ਆਪਣੇ ਸੱਚੇ, ਸੁੱਚੇ ਤੇ ਲਾਇਲ ਵਰਕਰਾਂ ਨੂੰ ਜਾਣ ਨਹੀਂ ਦਿੱਤਾ, ਜ਼ਾਇਆ ਨਹੀਂ ਹੋਣ ਦਿੱਤਾ। ਤੇ ਤੁਸੀਂ ਇਹ ਵੇਖ ਸਕਦੇ ਹੋ ਕਿ ਜਿਸ ਵੇਲੇ ਪਾਰਟੀ ਦੇ ਉੱਤੇ ਔਖਾ ਤੇ ਡੂੰਘਾ ਪੈਂਡਾ ਪਿਆ ਪਾਰਟੀ ਨੂੰ ਤੇ ਔਖਾ ਵੇਲਾ ਆਇਆ, ਇਮਰਾਨ ਖਾਨ ਨੂੰ ਪਤਾ ਸੀ ਕਿ ਇਸ ਵੇਲੇ ਕਿਹੜੇ ਸੂਰਮੇ ਨੇ ਭਾਰ ਚੁੱਕਣਾ, ਤੇ ਉਹਨੇ ਆਖਿਆ ਵੀ ਹੁਣ ਉਮਰ ਸਰਫਰਾਜ਼ ਚੀਮੇ ਨੂੰ ਜਿਹੜਾ ਮੈਦਾਨ 'ਚ ਲਿਆਓ। ਹੁਣ ਕੌਡੀ 'ਚ ਜਿਸ ਵੇਲੇ ਔਖਾ ਸਾਹ ਹੋਵੇ ਤੇ ਉਸ ਵੇਲੇ ਕੋਚ ਨੂੰ ਪਤਾ ਹੁੰਦਾ ਹੈ, ਪਿੰਡ ਦੇ ਚੌਧਰੀ ਨੂੰ ਪਤਾ ਹੁੰਦਾ ਹੈ, ਜਾਂ ਕੌਡੀ ਦੇ ਦੂਜੇ ਪਲੇਅਰਾਂ ਨੂੰ ਪਤਾ ਹੁੰਦਾ ਹੈ ਕਿ ਹੁਣ ਕਿਹੜਾ ਸਾਈ ਹੈ ਜਾਂ ਕਿਹੜਾ ਜਾਫੀ ਹੈ ਜਿਹੜਾ ਇਸ ਆਖਰੀ ਵਾਰੀ ਦਾ ਜ਼ੋਰ ਵੀ ਚੁੱਕ ਸਕੇ ਤੇ ਭਾਰ ਵੀ ਚੁੱਕ ਸਕੇ। ਮੇਰੀ ਦੁਆ ਹੈ ਕਿ ਰੱਬ ਉਮਰ ਸਰਫਰਾਜ਼ ਚੀਮੇ ਨੂੰ ਮੁਸਤਕਿਲ ਮਜ਼ਾਜ ਵੀ ਰੱਖੇ, ਦਲੇਰੀ ਵੀ ਰੱਖੇ, ਤੇ ਜਿਵੇਂ ਪੰਜਾਬ ਦੇ ਦੂਜੇ ਸੂਰਮਿਆਂ ਨੇ ਤਾਰੀਖ ਰਕਮ ਕੀਤੀ ਹੈ, ਅੱਜ ਦਾ ਪੰਜਾਬ ਦਾ ਸੂਰਮਾ ਉਮਰ ਸਰਫਰਾਜ਼ ਚੀਮਾ ਉਸੇ ਤਰੀਕੇ ਨਾਲ ਤਾਰੀਖ ਵੀ ਰਕਮ ਕਰ ਸਕੇ, ਆਪਣੀ ਕੌਮ ਚੀਮਿਆਂ ਦਾ, ਜੱਟਾਂ ਦਾ ਤੇ ਪੰਜਾਬੀਆਂ ਦਾ ਮਾਣ ਵੀ ਉੱਤੇ ਕਰ ਸਕੇ। ਤੇ ਸਿਰਫ ਗੱਲ ਇੱਥੇ ਪੰਜਾਬੀਆਂ ਦੀ ਨਹੀਂ ਹੋ ਰਹੀ, ਜਦੋਂ ਸੂਰਮਿਆਂ ਦੀ ਗੱਲ ਹੁੰਦੀ ਹੈ ਤੇ ਉਦੋਂ ਕੇਪੀ 'ਚ ਵੀ ਸੂਰਮੇ ਆ ਰਹੇ, ਬਲੋਚਿਸਤਾਨ 'ਚ ਵੀ ਹੈ ਨੇ, ਸਿੰਧ 'ਚ ਵੀ ਹੈ ਨੇ। ਹਰ ਥਾਂ ਦਾ ਸੂਰਮਾ ਜਿਹੜਾ ਉਹ ਜਦੋਂ ਮਾਂ ਜੰਮ ਦਿੰਦੀ ਹੈ ਤੇ ਉਹ ਵਫਾਦਾਰੀ ਦੀ ਅਲਾਮਤ ਹੁੰਦੀ ਹੈ। ਪੰਜਾਬ ਦਾ ਅੱਜ ਦਾ ਸੂਰਮਾ ਜਿਹੜਾ ਉਮਰ ਸਰਫਰਾਜ਼ ਚੀਮਾ ਹੈ, ਵਫਾਦਾਰੀ ਕਰ ਵੀ ਗਿਆ ਤੇ ਕਰ ਵੀ ਜਾਏਗਾ। ਰੱਬ ਰਾਖਾ।